ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਜੁੜ ਚੁੱਕੇ ਹੋ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਨਾਲ, ਜਿਸ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਬਲਤੇਜ ਪੰਨੂ ਜੀ ਅੱਜ ਦੇ ਦਿਨ। ਤੇ ਆਪਾਂ ਸਾਰੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹਾਂ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਨੰਬਰ ਡਾਇਲ ਕਰਕੇ ਜਾਂ ਐਪ ਦੇ ਜ਼ਰੀਏ ਵੀ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜ ਸਕਦੇ ਹਾਂ ਜੀ। ਇੰਟਰਨੈੱਟ ਦੇ ਜ਼ਰੀਏ ਸੁਣਨ ਲਈ www.punjabiradiousa.com ਤੇ ਫੋਨ ਨੰਬਰ ਡਾਇਲ ਕਰਕੇ 832 551 5029 8325515029 6054756868 ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਵੀ ਸੁਣ ਸਕਦੇ ਹਾਂ। ਜੇ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਇਸ ਦੀ ਐਪ ਵੀ ਡਾਊਨਲੋਡ ਕਰ ਸਕਦੇ ਹਾਂ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਪਟਿਆਲੇ ਸਟੂਡੀਓ, ਜਿੱਥੇ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA 'ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ ਪਹਿਲਾਂ ਤੇ ਆਪਣੇ ਪੰਜਾਬ ਤੋਂ ਹੀ ਅਸੀਂ ਸਦਾ ਜਿਹੜੀਆਂ ਖਬਰਾਂ ਆ ਸ਼ੁਰੂ ਕਰਦੇ ਹਾਂ। ਤੇ ਇੱਕ ਜੀ ਜਿਹੜੀ ਵੀਡੀਓ ਆ ਛੋਟੀ ਜਿਹੀ ਉਹ ਬੜੀ ਘੁੰਮ ਰਹੀ ਆ। ਇੱਕ ਅਕਾਲੀ ਨੇਤਾ ਆ, ਉਹ ਇੱਕ ਸਮੈਕ ਦੇ ਸੂਟੇ ਮਾਰ ਰਿਹਾ ਆ, ਪਰ ਜਿਹੜੇ ਸਾਡੇ ਧਾਰਮਿਕ ਲੀਡਰ ਆ, ਸਾਡੇ ਜਥੇਦਾਰ ਆ, ਜਾਂ ਕੋਈ ਵੀ ਵੱਡੇ ਹੋਰ ਲੀਡਰ ਆ ਉਸ ਪਾਰਟੀ ਦੇ, ਕੋਈ ਵੀ ਉਸ ਕਿਸੇ ਦਾ ਵੀ ਬਿਆਨ ਨਹੀਂ ਆਇਆ ਉਸ ਦੇ ਉੱਤੇ ਜੀ। ਇਹ ਜਿਹੜਾ ਵਿਅਕਤੀ ਹੈ ਜੀ, ਉਹਦਾ ਨਾਮ ਦੇਖੋ, ਉਹਦਾ ਨਾਮ ਹੈ ਜੀ ਗੁਰਮੁਖ ਸਿੰਘ ਜੀ। ਜਿਹੜੇ ਸਮੈਕ ਲੈ ਰਿਹਾ ਜੀ, ਇਹ ਇੱਕ ਮੁਸਤਰਾਪੁਰ ਦਾ ਹੈ ਰਹਿਣ ਵਾਲਾ, ਸਮਿਤੀ ਦਾ ਇਹ ਮੈਂਬਰ ਆ। ਪਿਛਲੇ ਕਈ ਦਿਨਾਂ ਤੋਂ ਮੇਰਾ ਖਿਆਲ ਨੈੱਟ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕ ਨੇ ਜੀ, ਮੈਕਸੀਮਮ ਲੋਕ ਨੈੱਟ ਯੂਜ਼ ਕਰਦੇ ਨੇ, ਉਹਨਾਂ ਨੂੰ ਪਤਾ ਇਹ ਵੀਡੀਓ ਕਿੰਨੀ ਤੇਜ਼ੀ ਦੇ ਨਾਲ ਜਿਹੜੀ ਆ ਜੀ ਉਹ ਘੁੰਮ ਰਹੀ ਹੈ ਨੈੱਟ ਦੇ ਉੱਤੇ। ਜੀ। ਪਰ ਅਜੇ ਤੱਕ ਕਿਸੇ ਵੀ ਜਿਹੜੇ, ਚਾਹੇ ਉਹ ਧਾਰਮਿਕ ਲੀਡਰਸ਼ਿਪ ਹੈ ਸਾਡੀ, ਚਾਹੇ ਜਿਹੜੀ ਸਿਆਸੀ ਲੀਡਰਸ਼ਿਪ ਹੈ, ਸਿਆਸੀ ਲੀਡਰਸ਼ਿਪ ਤੋਂ ਤਾਂ ਆਸ ਹੀ ਘੱਟ ਹੈ, ਧਾਰਮਿਕ ਲੀਡਰਸ਼ਿਪ, ਆਪਾਂ ਟੈਟੂਜ਼ ਵਾਲੀ ਗੱਲ ਕੱਲ ਕੀਤੀ ਸੀ ਕਿ ਕਿੱਡੀ ਛੇਤੀ ਉਹਦੇ ਉੱਤੇ ਐਕਸ਼ਨ ਜਿਹੜਾ ਸੀਗਾ ਉਹ ਲੈ ਲਿਆ ਸੀਗਾ ਜੀ। ਇਹਦੇ ਉੱਤੇ ਅਜੇ ਤੱਕ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਗਿਆ। ਜਿਹੜਾ ਟੈਟੂਜ਼ ਵਾਲਾ ਮਾਮਲਾ ਮੈਂ ਤਾਂ ਜੋੜਿਆ ਜੀ, ਉਹ ਕਿਸੇ ਜਗ੍ਹਾ ਦੇ ਉੱਤੇ ਅਖਬਾਰਾਂ ਦੇ ਵਿੱਚ ਨਹੀਂ ਸੀ ਆਇਆ, ਉਹ ਵੀ ਨੈੱਟ ਦੇ ਉੱਤੇ ਹੀ ਗੱਲ ਸਾਹਮਣੇ ਆਈ ਸੀ ਕਿ ਕਿਸੇ ਸਿੰਪੀ ਸਿੰਘ ਨਾਂ ਦੀ ਜਿਹੜੀ ਕੋਈ ਫਿਲਮਾਂ 'ਚ ਕੰਮ ਕਰਨ ਵਾਲੀ ਆ, ਉਹਨੇ ਟੈਟੂਜ਼ ਜਿਹੜਾ ਬਣਾ ਲਿਆ ਸੀਗਾ। ਜੇ ਨੈੱਟ ਤੋਂ ਉਹ ਚੀਜ਼ ਸਾਹਮਣੇ ਆ ਸਕਦੀ ਹੈ ਤੇ ਇਹ ਚੀਜ਼ ਜਿਹੜੀ ਆ ਉਹ ਜਥੇਦਾਰ ਸਾਹਿਬ ਨੂੰ ਕਿਉਂ ਨਹੀਂ ਦਿਸ ਰਹੀ? ਕਿਉਂਕਿ ਮੈਂ ਅਕਸਰ ਜਿਹੜੀ ਗੱਲ ਕਰ ਰਿਹਾ ਸੀ ਕਿ ਜਿੰਨੀ ਦੇਰ ਤੱਕ ਇਹਨਾਂ ਲੋਕਾਂ ਦਾ ਸੋਸ਼ਲ ਬਾਈਕਾਟ ਨਾ ਹੋਇਆ, ਉਨੀ ਦੇਰ ਤੱਕ ਇਹਨਾਂ ਨੂੰ ਸਮਝ ਜਿਹੜੀ ਉਹ ਨਹੀਂ ਪੈਣੀ। ਉਹ ਬੰਦਾ ਇਹ ਅਕਲ ਹੀ ਨਹੀਂ ਕਰ ਰਿਹਾ ਕਿ ਉਹ ਸਰੂਪ ਦੇ ਵਿੱਚ, ਔਰ ਉਹ ਸ਼ਰੇਆਮ ਜਿਹੜੀ ਹੈ ਜੀ ਉਹ ਸਮੈਕ ਖਿੱਚ ਰਿਹਾ ਜੀ, ਜਿਹੜਾ ਤਰੀਕਾ ਸਮੈਕ ਖਿੱਚਣ ਦਾ ਫੋਇਲ ਪੇਪਰ ਦੇ ਉੱਤੇ ਜਿਹੜਾ ਜੀ ਉਹ ਪਾ ਕੇ। ਤੋ ਅਜੇ ਤੱਕ ਜਿਹੜੀ ਚੁੱਪ ਹੈ ਜੀ ਉਹ ਅਕਾਲੀ ਦਲ ਦੀ ਖਾਸ ਤੌਰ ਦੇ ਉੱਤੇ, ਉਹ ਬੜੀ ਹੈਰਾਨਗੀ ਵਾਲੀ ਹੈ ਜੀ। ਇਸ ਮਾਮਲੇ ਉੱਤੇ ਮਿੰਟ ਲਾਉਣਾ ਚਾਹੀਦਾ ਸੀਗਾ ਇਹਨੂੰ ਕੱਢਣ ਦੇ ਵਾਸਤੇ, ਔਰ ਕਮ ਸੇ ਕਮ ਇਹਦਾ ਸੋਸ਼ਲ ਬਾਈਕਾਟ ਜਿਹੜਾ ਸੀਗਾ ਉਹ ਧਾਰਮਿਕ ਜਿਹੜੀ ਸਾਡੀ ਜਿਹੜੀ ਜਥੇਬੰਦੀ ਹੈ ਜੀ ਉਹਦੇ ਵੱਲੋਂ ਕੀਤਾ ਜਾਣਾ ਚਾਹੀਦਾ ਸੀ। ਪਰ ਅਜੇ ਤੱਕ ਚੁੱਪ ਜਿਹੜੀ ਹੈ ਜੀ, ਪਤਾ ਨਹੀਂ ਉਹ ਕਿਹਦੇ ਹੁਕਮ ਜਿਹੜੇ ਨੇ ਉਹ ਉਡੀਕ ਰਹੇ ਨੇ। ਜੀ ਬਿਲਕੁਲ, ਲੋਕ ਜਿਹੜੀ ਸੇਧ ਲੈਂਦੇ ਆ, ਜਾਂ ਉਹ ਆਪਣੇ ਧਾਰਮਿਕ ਜਥੇਬੰਦੀਆਂ ਦੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਤੋਂ ਲੈਂਦੇ ਆ, ਜਾਂ ਉਸ ਜਮਾਤ ਦੇ ਜਿਹੜੇ ਆ ਬਹੁਤ ਸਾਰੇ ਰਾਜਨੀਤਿਕ ਮੈਂਬਰ ਆ ਉਹ ਵੀ ਵਧੀਆ ਹੁੰਦੇ ਆ, ਉਹਨਾਂ ਤੋਂ ਲੈਂਦੇ ਆ। ਪਰ ਜੇ ਮੈਂਬਰ ਕੋਈ ਘਟੀਆ ਆ, ਉਸ ਦੇ ਖਿਲਾਫ ਬੋਲਣਾ ਕੋਈ ਗੁਨਾਹ ਨਹੀਂ। ਇਹ ਸਾਡੀਆਂ ਧਾਰਮਿਕ ਜਥੇਬੰਦੀਆਂ ਨੂੰ ਵੀ ਇਸ ਦੇ ਅਗੇਂਸਟ ਹੈ ਜਿਹੜਾ ਉਹ ਬੋਲਣਾ ਚਾਹੀਦਾ ਸੀਗਾ। ਤੇ ਅੱਗੇ ਗੱਲ ਕਰਦੇ ਜੀ ਮੋਦੀ ਦਾ ਜਿਹੜਾ ਆ ਕਾਫੀ ਉਹ ਰਾਜਪਾਲਾਂ ਦੇ ਪਿੱਛੇ ਪਏ ਹੋਏ ਆ, ਇਹਦਾ ਕੀ ਕਾਰਨ ਆ? ਇਹ ਵੈਸੇ ਪਹਿਲਾਂ ਇੰਨਾ ਜ਼ਿਆਦਾ ਸਰਕਾਰਾਂ ਦੇ ਵਿੱਚ ਨਹੀਂ ਕਦੀ ਵੀ ਹੋਇਆ ਜੀ ਕਿ ਏਦਾਂ ਜਿਹੜੀ ਕੋਈ ਸਰਕਾਰ ਬਣੇ ਤੇ ਉਹ ਸਭ ਤੋਂ ਪਹਿਲਾਂ ਕੁਹਾੜਾ ਜਿਹੜਾ ਉਹ ਰਾਜਪਾਲਾਂ ਦੇ ਉੱਤੇ ਹੀ ਰੱਖ ਦੇਵੇ। ਪਹਿਲਾਂ ਤਾਂ ਕੁਝ ਜਿਹੜੇ ਰਾਜਪਾਲ ਨੇ ਉਹਨਾਂ ਤੋਂ ਜ਼ਬਰਦਸਤੀ ਜਿਹੜੇ ਜੀ ਅਸਤੀਫੇ ਉਹ ਲੈਣ ਦੀ ਗੱਲ ਵੀ ਜਿਹੜੀ ਸਾਹਮਣੇ ਆਈ ਸੀਗੀ। ਹੁਣ ਜਿਹੜਾ ਜੀ ਜ਼ਬਰਦਸਤੀ ਬਰਖਾਸਤੀ ਜਿਹੜੀ ਹੈ ਜੀ ਉਸ ਪਾਸੇ ਵੱਲ ਨੂੰ ਮੋਦੀ ਦੀ ਸਰਕਾਰ ਜਿਹੜੀ ਹੈ ਜੀ ਉਹ ਤੁਰ ਪਈ ਆ। ਇਹਦੇ ਵਾਸਤੇ ਪਹਿਲਾ ਜਿਹੜਾ ਕੁਹਾੜਾ ਜੀ ਉਹ ਚੱਲਿਆ ਜਿਹੜਾ ਪੁਡੂਚੇਰੀ ਆ, ਉਹਦੇ ਰਾਜਪਾਲ ਵਰਿੰਦਰ ਕਟਾਰੀਆ ਦੇ ਉੱਤੇ। ਵਰਿੰਦਰ ਕਟਾਰੀਆ ਪੰਜਾਬ ਤੋਂ ਸਾਬਕਾ ਰਾਜ ਸਭਾ ਦੇ ਮੈਂਬਰ ਨੇ, ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਉਹਨਾਂ ਦੀ ਜਿਹੜੀ ਬਰਤਰਫੀ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ, ਔਰ ਜ਼ਬਰਦਸਤੀ ਉਹਨਾਂ ਨੂੰ ਭਾਵ ਕੇ ਅਹੁਦੇ ਤੋਂ ਰਿਟਾਇਰ ਕਰ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਇਹ ਸ਼ੁਰੂਆਤ ਹੈ ਵਰਿੰਦਰ ਕਟਾਰੀਆ ਤੋਂ ਜਿਹੜੀ ਕੀਤੀ ਗਈ ਆ। ਜਿਹੜੇ ਰਾਜਪਾਲਾਂ ਨੇ ਅਸਤੀਫੇ ਨਹੀਂ ਦਿੱਤੇ ਉਹਨਾਂ ਦੀ ਹੁਣ ਬਰਤਰਫੀ ਜਿਹੜੀ ਹੈ ਜੀ ਤਕਰੀਬਨ ਤੈਅ ਜਿਹੜੀ ਆ ਉਹ ਸਮਝੀ ਜਾ ਰਹੀ ਹੈ। ਸਿਆਸੀ ਮਾਹਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ UPA ਦੇ ਵੱਲੋਂ ਲਾਏ ਗਏ ਜਿਹੜੇ ਰਾਜਪਾਲ ਨੇ ਉਹਨਾਂ ਦੀ ਛਾਂਟੀ ਤਕਰੀਬਨ ਤੈਅ ਹੈ, ਭਾਵ ਕਿ ਉਹਨਾਂ ਨੂੰ ਸਾਰਿਆਂ ਨੂੰ ਛਾਂਟ ਦੇਣਾ ਹੈ ਨਵੀਂ ਬਣੀ NDA ਦੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ।
ਪਰ ਇਸ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਜਿਹੜਾ ਜੀ ਇਹ ਸ਼ੁਰੂ ਹੋ ਜਾਊਗਾ ਕੁਹਾੜਾ ਜਿਹੜਾ ਦੀ ਚੱਲਣਾ, ਇਹ ਪਤਾ ਨਹੀਂ ਸੀਗਾ ਜੀ ਮੇਰਾ ਖਿਆਲ ਬਹੁਤੇ ਰਾਜਪਾਲਾਂ ਨੂੰ। ਔਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਰਾਜਪਾਲ ਦੀ ਵਾਰੀ ਵੀ ਜਿਹੜੀ ਆ ਉਹ ਛੇਤੀ ਆਉਣ ਵਾਲੀ ਹੈ। ਜੀ ਬਿਲਕੁਲ, ਪਹਿਲਾਂ ਜਦੋਂ ਹਜੇ ਥੋੜੇ ਕੁ ਦਿਨ ਹੋਏ ਸੀਗੇ ਤਾਂ ਗੱਲ ਤੇ ਪਹਿਲਾਂ ਪੰਜਾਬ ਤੋਂ ਹੀ ਤੁਰੀ ਸੀਗੀ ਕਿ ਹੋ ਸਕਦਾ ਹੈ ਕਿ ਇਹਨਾਂ ਤੋਂ ਛੇਤੀ ਅਸਤੀਫਾ ਜਿਹੜਾ ਮੰਗ ਲਿਆ ਜਾਵੇ। ਤੇ ਅੱਗੇ ਚੱਲਦੇ ਜੀ, ਅੰਮ੍ਰਿਤਸਰ ਵੱਲ ਉੱਥੇ ਜੇਲ੍ਹ ਦੇ ਵਿੱਚ ਇੱਕ ਛਾਪਾ ਕਹਿੰਦੇ ਮਾਰਿਆ ਆ, ਤੇ ਕੀ ਕੁਛ ਲੱਭਾ ਇਹਨਾਂ ਨੂੰ ਉੱਥੋਂ? ਇਹ ਆਪਣੇ ਆਪ ਦੇ ਵਿੱਚ ਜਿਹੜੀ ਖਬਰ ਹੈ ਨਾ ਜੀ, ਉਹ ਸਵਾਲ ਖੜੇ ਕਰਦੀ ਹੈ ਕਿ ਪੁਲਿਸ ਦਾ ਛਾਪਾ, ਉਹ ਵੀ ਜੇਲ੍ਹ ਤੇ ਜੀ। ਜਿਹੜੇ 5 ਡਿਸਟ੍ਰਿਕਟ ਦੀ ਪੁਲਿਸ ਸੀਗੀ ਉਹਨੇ ਇਹ ਅੰਮ੍ਰਿਤਸਰ ਦੀ ਜੇਲ੍ਹ ਦੇ ਉੱਤੇ ਛਾਪਾ ਮਾਰਿਆ। 6 ਘੰਟਿਆਂ ਤੱਕ ਤਲਾਸ਼ੀ ਜਿਹੜੀ ਆ ਉਹ ਲਈ ਹੈ। ਹੁਣ ਤੱਕ ਤਾਂ ਸ਼ਸ਼ੀਕਾਂਤ ਹੋਰਾਂ ਦੇ ਦਾਅਵੇ ਨਕਾਰਦੇ ਹੀ ਰਹੇ ਨੇ ਨਾ ਕਿ ਜੇਲ੍ਹਾਂ ਦੇ ਵਿੱਚ ਨਸ਼ੇ ਸਪਲਾਈ ਹੁੰਦੇ ਨੇ। ਇੱਕ ਕਿਸਮ ਦੇ ਨਾਲ ਸ਼ਸ਼ੀਕਾਂਤ ਹੋਰਾਂ ਦੇ ਵੱਲੋਂ ਕੀਤੇ ਜਾ ਰਹੇ ਜਿਹੜੇ ਦਾਅਵੇ ਨੇ ਉਹ ਸਹੀ ਜਾਪਦੇ ਨੇ ਜੀ। ਇੱਕ ਕਿਸਮ ਦੇ ਨਾਲ ਸਰਕਾਰ ਜਿਹੜੀ ਆ ਉਹ ਮੰਨ ਲਵੇ ਕਿ ਸ਼ਸ਼ੀਕਾਂਤ ਹੋਰਾਂ ਦੇ ਦਾਅਵੇ ਜਿਹੜੇ ਉਹ ਠੀਕ ਸੀਗੇ। ਅੰਮ੍ਰਿਤਸਰ ਦੀ ਜੇਲ੍ਹ ਦੇ ਉੱਤੇ ਜਿਹੜਾ ਛਾਪਾ ਮਾਰਿਆ ਗਿਆ, 6 ਘੰਟਿਆਂ ਤੱਕ ਤਲਾਸ਼ੀ ਜਿਹੜੀ ਆ ਉਹ ਲਈ ਗਈ ਹੈ। ਇਹਦੇ ਛਾਪੇ ਦੇ ਦੌਰਾਨ 19 ਮੋਬਾਈਲ ਫੋਨ, 7 ਚਾਰਜਰ, 6 ਸਿਮ ਕਾਰਡ, ਨਸ਼ੀਲੇ ਪਾਊਡਰ ਜਿਹੜੇ ਨੇ ਉਹ ਫੜੇ ਦੱਸੇ ਜਾਂਦੇ ਨੇ ਜੀ। ਜੇਲ੍ਹ ਦੇ ਵਿੱਚ ਬੰਦ ਜਿਹੜੇ ਹਵਾਲਾਤੀ ਨੇ ਉਹਨਾਂ ਦੇ ਵੱਲੋਂ ਸੌਖੇ ਤਰੀਕੇ ਦੇ ਨਾਲ ਮੋਬਾਈਲ ਫੋਨ ਤੇ ਨਸ਼ੇ ਜਿਹੜੇ ਨੇ ਉਹ ਅੰਦਰ ਪਹੁੰਚ ਰਹੇ ਨੇ। ਇਹ ਪਤਾ ਲੱਗਿਆ ਜੀ ਕਿ ਬਾਕੀ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਦੇ ਉੱਤੇ ਵੀ ਛਾਪੇਮਾਰੀ ਜਿਹੜੀ ਆ ਉਹ ਹੋ ਸਕਦੀ ਆ। 150 ਗ੍ਰਾਮ ਨਸ਼ੀਲਾ ਪਾਊਡਰ, ਫੀਮ, ਨਸ਼ੀਲੇ ਟੀਕੇ, ਜਿਹੜੇ ਸਰਿੰਜਾਂ ਨੇ ਉਹ ਵੀ ਬਰਾਮਦ ਕੀਤੀਆਂ ਦੱਸੀਆਂ ਜਾਂਦੀਆਂ ਨੇ। 600 ਦੇ ਕਰੀਬ ਜਵਾਨ ਜਿਹੜੇ ਸੀਗੇ ਜੀ ਉਹ ਸ਼ਾਮਲ ਹੋਏ ਇਸ ਛਾਪੇ ਦੇ ਵਿੱਚ। ਇਹ ਕਾਰਵਾਈ ਜਿਹੜੀ ਸੀਗੀ ਉਹ ਸਵੇਰ ਦੇ 6 ਵਜੇ ਸ਼ੁਰੂ ਹੋਈ ਔਰ 12 ਵਜੇ ਤੱਕ ਜਿਹੜੀ ਸੀ ਉਹ ਨਿਰੰਤਰ ਚੱਲਦੀ ਰਹੀ ਜੀ। ਤੇ ਅੱਗੇ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਜੀ, ਹਰਿਆਣੇ ਦੇ ਵਿੱਚ ਵੱਖਰੀ ਜਿਹੜੀ ਆ ਕਮੇਟੀ ਆ ਉਹਦੇ ਲਈ ਜਿਵੇਂ ਜੀ ਬਾਦਲ ਸਾਹਿਬ ਗਏ ਨੇ ਜੀ ਕੇਂਦਰੀ ਗ੍ਰਹਿ ਮੰਤਰੀ ਦੇ ਕੋਲ, ਤੇ ਕਹਿੰਦੇ ਉੱਥੋਂ ਵੀ ਇਹਨਾਂ ਦਾ ਠੂਠਾ ਖਾਲੀ ਆਇਆ। ਜਿਹੜੀ ਹਰਿਆਣਾ ਵੱਖਰੀ ਗੁਰਦੁਆਰਾ ਕਮੇਟੀ ਬਣਨੀ ਹੈ ਜੀ, ਇਹਦਾ ਬਿੱਲ ਪਾਸ ਹੋ ਗਿਆ ਜੀ ਹਰਿਆਣੇ ਦੇ ਵਿੱਚ ਜੀ। ਹਰਿਆਣੇ ਦੀ ਸਰਕਾਰ ਦੇ ਵੱਲੋਂ ਵਿਸ਼ੇਸ਼ ਸੈਸ਼ਨ ਦੇ ਵਿੱਚ। ਮੈਂ ਥੋੜਾ ਜਿਹਾ ਇਹਦਾ ਵੇਰਵਾ ਦੇ ਦੇਵਾਂ ਜੀ ਪਹਿਲਾਂ ਕਿ ਹਰਿਆਣੇ ਦੀ ਕਮੇਟੀ ਦੀ ਚੋਣ ਕਰਾਉਣ ਲਈ 18 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਜੀ। 3 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਬਣਾ ਦਿੱਤਾ ਗਿਆ। ਚੋਣ ਹੋਣ ਤੱਕ ਗੁਰਦੁਆਰਿਆਂ ਦੇ ਪ੍ਰਬੰਧ ਲਈ 41 ਮੈਂਬਰੀ ਕਮੇਟੀ ਨਾਮਜ਼ਦ ਕੀਤੀ ਗਈ ਹੈ। ਮੁੱਖ ਦਫ਼ਤਰ ਜਿਹੜਾ ਜੀ ਹਰਿਆਣਾ ਜਿਹੜੀ ਕਮੇਟੀ ਹੈ ਉਹਦਾ ਕੁਰੂਕਸ਼ੇਤਰ ਦੇ ਵਿੱਚ ਹੋਊਗਾ। ਕਮੇਟੀ ਦੇ ਅਹੁਦੇਦਾਰਾਂ ਦੇ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਦਾ ਅਹੁਦਾ ਜਿਹੜਾ ਜੀ ਔਰ ਕਾਰਜਕਾਰਨੀ ਜਿਹੜੀ ਹੋਊਗੀ। ਕਮੇਟੀ ਦੀ ਮੀਟਿੰਗ ਹਰ ਮਹੀਨੇ ਹੋਊਗੀ। ਸਾਲ 'ਚ ਇੱਕ ਵਾਰੀ ਜਨਰਲ ਹਾਊਸ ਸੱਦਣਾ ਲਾਜ਼ਮੀ ਹੋਊਗਾ। ਗੁਰਦੁਆਰਿਆਂ ਦੀ ਜਾਇਦਾਦ ਤੇ ਖਾਤਿਆਂ ਦਾ ਪ੍ਰਬੰਧ ਕਮੇਟੀ ਨੂੰ ਮਿਲੂਗਾ ਜਿਹਦਾ ਆਡਿਟ ਹੋਊਗਾ ਜੀ। ਪਤਾ ਇਹ ਲੱਗਿਆ, ਹਾਲਾਂਕਿ ਛੁਪਾ ਰਹੇ ਨੇ ਬਾਦਲ ਸਾਹਿਬ ਤੇ ਉਹਨਾਂ ਦੇ ਨੇੜਲੇ, ਕਿ ਉਹ ਇਸ ਮਾਮਲੇ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੂੰ ਮਿਲੇ। ਇਹ ਕਹਿਣ ਦੇ ਵਾਸਤੇ, ਇਹ ਰੋਕਣ ਦੇ ਵਾਸਤੇ ਕਿ ਕਿਸੇ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਸੰਸਦ ਦੇ ਵਿੱਚ ਬਿੱਲ ਪਾਸ ਹੋਣ ਤੋਂ ਰੋਕ ਲਿਆ ਜਾਵੇ। ਜਿਹੜੇ ਕੁਝ ਸੂਤਰ ਨੇ ਉਹਨਾਂ ਨੇ ਜਿਹੜੀ ਖਬਰ ਲੀਕ ਕੀਤੀ ਹੈ ਕਿ ਸਿਰਫ 10 ਮਿੰਟ ਦਾ ਟਾਈਮ ਜਿਹੜਾ ਸੀਗਾ ਰਾਜਨਾਥ ਸਿੰਘ ਹੋਰਾਂ ਨੇ ਦਿੱਤਾ ਉਹਨਾਂ ਨੂੰ, ਔਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਬਾਦਲ ਸਾਹਿਬ ਦੀ ਇਹ ਗੱਲ ਜਿਹੜੀ ਆ ਉਹ ਸੁਣੀ ਨਹੀਂ, ਅਣਸੁਣੀ ਜਿਹੜੀ ਕਰ ਦਿੱਤੀ। ਉਹਨਾਂ ਨੇ ਕੋਈ ਐਕਸ਼ਨ ਜਿਹੜਾ ਜੀ ਇਹਦੇ ਉੱਤੇ ਨਹੀਂ ਲਿਆ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਬਜਟ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਈ ਕੁਝ ਗਣਾਇਆ ਸੀਗਾ ਜੀ ਕੇਂਦਰ ਦੀ ਸਰਕਾਰ ਨੂੰ, ਉਹ ਕੁਝ ਵੀ ਜਿਹੜਾ ਸੁਣਿਆ ਨਹੀਂ ਗਿਆ, ਅਣਸੁਣਿਆ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ। ਬਾਦਲ ਸਾਹਿਬ ਜਿਹੜੇ ਨੇ ਜੀ ਉਹ ਵਾਪਸ ਪਰਤ ਆਏ ਨੇ ਦਿੱਲੀ ਤੋਂ ਨਿਰਾਸ਼ ਹੋ ਕੇ। ਹੁਣ ਇਹ ਵੀ ਕਹਿਣ ਜੋਗੇ ਨਹੀਂ ਕਿ ਕੇਂਦਰ ਦੀ ਸਰਕਾਰ ਬਹੁਤ ਧੱਕਾ ਕਰਦੀ ਹੈ ਪੰਜਾਬ ਦੇ ਨਾਲ। ਜੀ ਬਿਲਕੁਲ, ਦੇਖੋ ਕਿਵੇਂ ਕਦੋਂ ਇਹ ਖੁੱਲ ਕੇ ਬਾਹਰ ਆਉਂਦੇ ਨੇ। ਅੱਗੇ ਕਹਿੰਦੇ ਨਹੀਂ ਹੁੰਦੇ ਨਹੀਂ ਜੀ, ਅੱਗੇ ਨਾ ਪਿੱਛਾ ਭਲਾ, ਤੇ ਸ਼ਾਇਦ ਇਹ ਵੀ ਇਸ ਤੇ ਗੱਲ ਤੇ ਆ ਜਾਣਗੇ। ਤਾਂ ਅਗਲੀ ਗੱਲ ਕਰੀਏ ਜੀ, ਵਿਧਾਇਕ ਬੈਂਸ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਮਿਲਕ ਫੈਡ ਦੇ ਵਿੱਚ ਘਪਲਾ ਆ ਉਹਦਾ ਕੋਈ ਨਾ ਕੋਈ ਇਹਨਾਂ ਨੇ ਖੁਲਾਸਾ ਕੀਤਾ ਆ। ਇਹ ਜਿਹੜੇ ਬੈਂਸ ਭਰਾ ਨੇ ਜੀ, 2 ਜਿਹੜੇ ਆਜ਼ਾਦ ਤੌਰ ਦੇ ਉੱਤੇ ਜਿੱਤੇ ਹੋਏ ਨੇ ਜੀ, ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ, ਉਹਨਾਂ ਨੇ ਇੱਕ ਮਿਲਕ ਫੈਡ ਦੇ ਵੱਡੇ ਘੁਟਾਲੇ ਨੂੰ ਜਿਹੜਾ ਜੀ ਸਾਹਮਣੇ ਲਿਆਂਦਾ। ਇਸ ਘੁਟਾਲੇ ਦੇ ਵਿੱਚ ਇਹਨਾਂ ਨੇ ਜਿਹੜੇ ਦੋਸ਼ ਲਾਏ ਨੇ, ਕੁਝ ਪ੍ਰੂਫ ਜਿਹੜੇ ਸਾਹਮਣੇ ਰੱਖ ਕੇ ਕਿ 2011 ਦੇ ਦੌਰਾਨ 86 ਲੱਖ ਲੀਟਰ ਤੋਂ ਵੱਧ ਜਿਹੜਾ ਦੁੱਧ ਉਹ ਖਰੀਦਿਆ ਗਿਆ। ਉਹ ਕਹਿੰਦੇ ਕਿ ਇਹ ਦੁੱਧ ਸੀਗਾ ਜਿਹੜਾ ਇੱਕ ਕੰਪਨੀ ਦੇ ਵੱਲੋਂ ਜਿਹੜੀ ਰਾਜਸਥਾਨ ਦੇ ਨਾਲ ਸੰਬੰਧ ਰੱਖਦੀ ਆ, ਮੈਸਰਜ਼ ਗਣੇਸ਼ ਸੇਵਾ ਸਮਿਤੀ, ਇਹਨੇ ਦੁੱਧ ਜਿਹੜਾ ਜੀ ਇਹ ਖਰੀਦਿਆ ਔਰ ਖਰੀਦ ਕੇ ਇਹਨੇ ਮਿਲਕ ਫੈਡ ਨੂੰ ਦਿੱਤਾ, ਜਦੋਂ ਕਿ ਮਿਲਕ ਫੈਡ ਦੇ ਕੋਲ ਇਹ ਦੁੱਧ ਹੀ ਨਹੀਂ ਆਇਆ। ਬੈਂਸ ਭਰਾਵਾਂ ਨੇ ਇਹ ਕਿਹਾ ਕਿ ਇਹ ਦੱਸਿਆ ਜਾਵੇ ਕਿ ਦੁੱਧ ਕਿੱਥੋਂ ਖਰੀਦਿਆ ਗਿਆ ਸੀਗਾ।
ਉਹਨਾਂ ਨੇ ਕਿਹਾ ਜਾਂ ਤਾਂ ਇਹ ਪੇਪਰਾਂ ਦੇ ਵਿੱਚ ਹੇਰਾਫੇਰੀ ਕਰਕੇ 86 ਲੱਖ ਲੀਟਰ ਜਿਹੜਾ ਦੁੱਧ ਆ ਉਹ ਹੜੱਪ ਹੈ, ਜਾਂ ਇਹ ਸਿੰਥੈਟਿਕ ਦੁੱਧ ਹੈ ਜਿਹੜਾ ਤਿਆਰ ਕੀਤਾ ਗਿਆ ਮਿਲਕਫੈਡ ਦੇ ਵਿੱਚ। ਬੈਂਸ ਭਰਾਵਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਇਹਦੇ ਵਿੱਚ ਜਿਹੜਾ ਜੀ ਘੜੀਸਿਆ, ਔਰ ਉਹਨਾਂ ਨੇ ਇਹ ਕਿਹਾ ਕਿ ਸਹਿਕਾਰਤਾ ਵਿਭਾਗ ਜਿਹੜਾ ਉਹ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ ਹੈ ਤੇ ਘਪਲੇਬਾਜ਼ਾਂ ਦੀ ਪਿੱਠ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਖੜੇ ਨੇ। ਇਹਦਾ ਕੁਝ ਵੀ ਅਜੇ ਜਿਹੜਾ ਪ੍ਰਤੀਕਰਮ ਹੈ ਦੂਜੀ ਸਾਈਡ ਤੋਂ ਨਹੀਂ ਆਇਆ, ਭਾਵ ਕਿ ਸਰਕਾਰੀ ਸਾਈਡ ਤੋਂ। ਉਹ ਤਾਂ ਪਤਾ ਹੀ ਹੈ ਕਲੀਨ ਚਿੱਟ ਜਿਹੜੀ ਹੈ ਜੀ ਉਹ ਦੇ ਦੇਣੀ ਆ ਉਹਨਾਂ ਨੇ, ਚੱਟ ਦੇਣੀ। ਪਰ ਇਹ ਮਾਮਲਾ ਬੜਾ ਗੰਭੀਰ ਹੈ ਜੀ। ਜੇ 86 ਗੱਲ ਸਿਰਫ 86 ਲੱਖ ਲੀਟਰ ਦੁੱਧ ਦੀ ਨਹੀਂ ਹੈ, ਘਪਲੇ ਦੀ ਨਹੀਂ ਹੈ। ਜੇ ਬੈਂਸ ਭਰਾਵਾਂ ਦੀ ਮੰਨੀਏ ਕਿ ਇਹ ਸਿੰਥੈਟਿਕ ਦੁੱਧ ਹੋ ਸਕਦਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਦੇ ਨੱਕ ਦੇ ਹੇਠਾਂ ਕਿਵੇਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਜਿਹੜਾ ਕੀਤਾ ਜਾ ਰਿਹਾ, ਕਿਉਂਕਿ ਮਿਲਕਫੈਡ ਜਿਹੜਾ ਉਹ ਦੁੱਧ ਹੀ ਨਹੀਂ, ਦਹੀਂ, ਲੱਸੀ ਤੇ ਘਿਓ ਜਿਹੜਾ ਉਹ ਵੀ ਵੇਚਦਾ। ਤੇ ਜੇ ਸਿੰਥੈਟਿਕ ਦੁੱਧ ਦਾ ਤਿਆਰ ਹੋਇਆ ਸੀਗਾ ਤਾਂ ਫਿਰ ਇਹ ਕਿਹਾ ਜਾ ਸਕਦਾ ਜੀ ਕਿ ਇਹ ਜ਼ਹਿਰ ਲੋਕਾਂ ਨੂੰ ਪਰੋਸਿਆ ਜਾ ਰਿਹਾ। ਹਾਂ ਜੀ, ਬਿਲਕੁਲ ਲੋਕਾਂ ਨੂੰ ਪਰੋਸਿਆ ਜਾ ਕਰਕੇ ਕਿ ਤਾਂ ਹੀ ਲੋਕਾਂ ਦੀਆਂ ਸਿਹਤਾਂ ਵੀ ਆ ਜਿਹੜੀਆਂ ਉਹ ਬਹੁਤ ਦਿਨੋਂ ਦਿਨ ਵਿਗੜ ਰਹੀਆਂ ਆ। ਤੇ ਇੱਕ ਜੀ ਸਾਬਕਾ IAS ਤੇ ਜਬਰ ਜਨਾਹ ਦਾ ਜਿਹੜਾ ਦੋਸ਼ ਲੱਗਾ ਆ, ਇਹ ਮਾਮਲਾ ਜਿਹੜਾ ਜੀ ਹੌਲੀ ਹੌਲੀ ਤੂਲ ਫੜ ਰਿਹਾ, ਔਰ ਪੰਜਾਬ ਦੇ ਇੱਕ ਸਾਬਕਾ IAS ਅਧਿਕਾਰੀ ਦੇ ਉੱਤੇ ਰੇਪ ਦੇ ਦੋਸ਼ਾਂ ਦੀ ਜਾਂਚ ਦੇ ਵਾਸਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹ ਬਣਾਈ ਗਈ ਹੈ ਜੀ। ਚੰਡੀਗੜ੍ਹ ਦੀ ਔਰਤ ਹੈ ਜੀ ਇੱਕ, ਜਿਹਨੇ IG ਜਿਹੜੇ ਉੱਥੋਂ ਦੇ ਨੇ RP ਉਪਾਧਿਆਏ, ਉਹਨੂੰ ਈਮੇਲ ਦੇ ਰਾਹੀਂ ਇੱਕ ਸ਼ਿਕਾਇਤ ਜਿਹੜੀ ਆ ਭੇਜੀ ਹੈ, ਜਿਹਦੇ ਵਿੱਚ ਇੱਕ ਸਾਬਕਾ IAS ਅਧਿਕਾਰੀ ਦੇ ਵਿਰੁੱਧ ਬੜੇ ਗੰਭੀਰ ਕਿਸਮ ਦੇ ਦੋਸ਼ ਜਿਹੜੇ ਨੇ ਉਹ ਲਾਏ ਨੇ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਨਹੀਂ ਕੀਤਾ, ਸਗੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਨਾ ਜੀ ਉਹ ਬਣਾ ਦਿੱਤੀ ਹੈ। ਇਹ ਪਤਾ ਲੱਗਾ ਜੀ ਕਿ DSP ਵਿਮਨ ਸੈੱਲ ਹੈ, ਉਹਨੂੰ ਇਹ ਸਾਰਾ ਜਿਹੜਾ ਮਾਮਲਾ ਹੈ ਉਹ ਸੌਂਪਿਆ ਗਿਆ ਜੀ। ਇਹ ਪਤਾ ਲੱਗਾ ਕਿ ਇਹ ਜਿਹੜੇ ਸਾਬਕਾ IAS ਅਧਿਕਾਰੀ ਆ ਉਹਦੇ ਤੋਂ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਜਾਊਗੀ। ਅਜੇ ਇਹ ਸਾਹਮਣੇ ਨਹੀਂ ਆਇਆ ਕਿ IAS ਅਧਿਕਾਰੀ ਜਿਹੜਾ ਉਹ ਕੌਣ ਹੈ, ਪਰ ਇਸ ਔਰਤ ਨੇ ਦੋਸ਼ ਲਾਇਆ ਕਿ ਸਾਬਕਾ IAS ਅਧਿਕਾਰੀ ਜਿਹੜਾ ਸਾਲ 2001 ਤੋਂ ਉਹਦਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਹੈ। 2001 ਤੋਂ ਜੇ ਸਰੀਰਕ ਸ਼ੋਸ਼ਣ ਹੋ ਰਿਹਾ ਤੇ 14 ਦੇ ਵਿੱਚ ਆ ਕੇ ਇਸ ਔਰਤ ਨੇ ਇਹ ਦੋਸ਼ ਕਿਉਂ ਲਾਏ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਅੱਜ ਹੀ ਤਾਂ ਮਾੜਾ ਜਿਹਾ ਥੋੜੀ ਜਿਹੀ ਬਜਟ ਵੱਲ ਖਿਆਲ ਕਰੀਏ ਕਿ ਜਦੋਂ ਹੀ ਬਜਟ ਪਾਸ ਹੋਇਆ ਤੇ ਕੁਝ ਕਿਸਾਨਾਂ ਨੇ ਜਿਹੜੀਆਂ ਖੁਦਕਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਐਡਾ ਹੀ ਵਧੀਆ ਬਜਟ ਆ ਕਿਸਾਨਾਂ ਲਈ, ਉਸ ਬਜਟ ਦੇ ਵਿੱਚ ਕੁਝ ਹੈ ਹੀ ਨਹੀਂਗਾ ਜੀ ਜਿਹੜੇ ਕਿਸਾਨਾਂ ਦੇ ਵਾਸਤੇ ਸਹੀ ਪੁੱਛੋ ਤਾਂ ਕੁਝ ਵੀ ਨਹੀਂਗਾ ਉਹਦੇ ਵਿੱਚ। ਤੁਸੀਂ ਕੋਈ ਵੀ ਜਿਹੜਾ ਜਿਨ੍ਹਾਂ ਨੇ ਇਹਦੀ ਚੀਰ ਫਾੜ ਕੀਤੀ ਆ ਬਜਟ ਦੀ ਉਹ ਜਾਣਦੇ ਨੇ ਕਿ ਇਹ ਤਾਂ ਇਦਾਂ ਦਾ ਬਜਟ ਸੀਗਾ ਜਿਹੋ ਜਿਹਾ ਪਿਛਲੀ ਸਰਕਾਰ ਦਾ ਸੀਗਾ। ਫਿਰ ਅੱਛੇ ਦਿਨ ਆਉਣ ਵਾਲੀ ਜਿਹੜੀ ਗੱਲ ਸੀ ਉਹ ਕਿੱਥੇ ਗਈ? ਕੁਝ ਵੀ ਜਿਹੜਾ ਉਹ ਨਹੀਂ ਇਸ ਬਜਟ ਦੇ ਵਿੱਚ ਮਿਲਿਆ। ਕਿਸਾਨਾਂ ਨੂੰ ਛੱਡੋ, ਕਿਹੜੀ ਧਿਰ ਹੈ ਜਿਹਨੂੰ ਇਹਦੇ ਵਿੱਚ ਮਿਲਿਆ? ਪੰਜਾਬ ਨੂੰ ਖਾਸ ਤੌਰ ਦੇ ਉੱਤੇ ਵੱਡੀ ਆਸ ਸੀਗੀ। ਪੰਜਾਬ ਦੀ ਤਾਂ ਇਹ ਵੀ ਮੰਗ ਜਿਹੜੀ ਨਹੀਂ ਮੰਨੀ ਗਈ ਇਹਦੇ ਵਿੱਚ ਕਿ ਜਿਹੋ ਜਿਹੇ ਵਿਸ਼ੇਸ਼ ਰਿਆਇਤਾਂ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਨੂੰ ਮਿਲੀਆਂ ਹੋਈਆਂ ਨੇ, ਕਮ ਸੇ ਕਮ ਉਹ ਵਿਸ਼ੇਸ਼ ਰਿਆਇਤਾਂ ਜੇ ਤੁਸੀਂ ਹਿਮਾਚਲ ਤੋਂ ਵਾਪਸ ਨਹੀਂ ਲੈਣੀਆਂ ਤਾਂ ਪੰਜਾਬ ਨੂੰ ਦੇ ਦਿਓ। ਪੰਜਾਬ ਦੀ ਇੰਡਸਟਰੀ ਬਚਾਉਣ ਦੇ ਵਾਸਤੇ ਕੱਖ ਵੀ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਨਹੀਂ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਦੇ ਵਾਸਤੇ ਜਿਹੜਾ ਇੱਕ ਵਿਸ਼ੇਸ਼ ਪੈਕੇਜ ਮੰਗਿਆ ਗਿਆ ਸੀਗਾ ਉਹ ਵੀ ਨਹੀਂ ਦਿੱਤਾ ਗਿਆ। ਭਾਰਤ ਦੇ ਕਿਸਾਨਾਂ ਦੇ ਵਾਸਤੇ ਕੁਝ ਵੀ ਜਿਹੜਾ ਜੀ ਇਹਦੇ ਵਿੱਚ ਨਹੀਂ ਕੀਤਾ ਗਿਆ। ਦਾਅਵੇ ਲਾਰੇ ਜਿਹੜੇ ਸੀਗੇ ਉਹ ਬਹੁਤ ਵੱਡੇ ਸੀਗੇ ਜੀ, ਉਹ ਪਰ ਸਿਰਫ ਦਾਅਵੇ ਤੇ ਲਾਰੇ ਹੀ ਰਹਿ ਗਏ। ਇਸ ਬਜਟ ਦੇ ਵਿੱਚ ਕੁਝ ਵੀ ਨਹੀਂ ਹੈ ਇਸ ਤਰ੍ਹਾਂ ਦਾ ਜਿਹਦੇ ਉੱਤੇ ਮੋਦੀ ਸਰਕਾਰ ਦੀ ਛਾਪ ਦਿਸੇ, ਜਿਹਦੇ ਉੱਤੇ ਜੇਤਲੀ ਸਾਹਿਬ ਦੀ ਜਿਹੜੀ ਹੈ ਜੀ ਉਹ ਛਾਪ ਦਿਸੇ। ਇਉਂ ਲੱਗਦਾ ਹੈ ਕਿ 30 ਚਿਦੰਬਰਮ ਨੇ ਜਿਹੜਾ ਬਜਟ ਪੇਸ਼ ਕੀਤਾ ਸੀਗਾ ਪਿਛਲਾ ਅੰਤਰਿਮ ਬਜਟ, ਉਹ ਚੁੱਕ ਕੇ ਫੋਟੋਕਾਪੀ ਕਰਾ ਕੇ ਉਹਦੇ ਉੱਤੇ ਆਪਣੀ ਸਟੈਂਪ ਲਾ ਕੇ ਪੇਸ਼ ਕਰ ਦਿੱਤੀ ਗਈ ਹੈ। ਜੀ ਬਿਲਕੁਲ ਇਹੋ ਜਿਹਾ ਹੀ ਰੌਲਾ ਗੋਲਾ ਜਿਹੜਾ ਉਹ ਪੈ ਰਿਹਾ। ਤੇ ਅੱਗੇ ਗੱਲ ਕਰਦੇ ਹਾਂ ਜੀ, SGPC ਵੱਲੋਂ ਜਿਹੜੀ ਕੈਂਸਰ ਲਈ ਰਾਤ ਦੀ ਜਿਹੜੀ ਰੱਖੀ ਗਈ ਸੀਗੀ ਤੇ ਉਹਦੇ ਵਿੱਚ ਵੀ ਕਹਿੰਦੇ ਕਿ ਕਾਣੀ ਵੰਡ ਕੀਤੀ ਗਈ ਹੈ। ਵੰਡ ਤਾਂ ਉਹਦੇ ਚ ਕਾਣੀ ਕੀਤੀ ਹੋਈ ਹੈ। SGPC ਦੇ ਤਾਂ ਜਿਹੜੇ ਪੈਸੇ ਨੇ ਨਾ ਜੀ ਉਹ ਚੋਣਾਂ ਤੋਂ ਪਹਿਲਾਂ ਕਿਵੇਂ ਵੰਡੇ ਗਏ ਦੇ ਵਿੱਚ ਚੈੱਕਾਂ ਦੇ ਰੂਪ ਦੇ ਵਿੱਚ ਧਰਮ ਪ੍ਰਚਾਰ ਦੇ ਨਾਮ ਦੇ ਹੇਠ, ਇਹ ਅਜੇ ਮਾਮਲਾ ਵੀ ਹੈ। ਇੱਕ ਹੋਰ ਮਾਮਲਾ ਜਿਹੜਾ ਸਾਹਮਣੇ ਆਇਆ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੈਂਸਰ ਰਾਹਤ ਫੰਡ ਜਿਹੜਾ ਜੀ ਉਹਦੀ ਕਾਣੀ ਵੰਡ ਕੀਤੀ ਜਾ ਰਹੀ ਹੈ। ਕਾਣੀ ਵੰਡ ਏਦਾਂ ਦੀ ਕਿ ਇਹਦਾ ਬਹੁਤਾ ਜਿਹੜਾ ਹਿੱਸਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰਾਂ ਨੇ ਵੱਡਾ ਗੱਫਾ ਜਿਹੜਾ ਜੀ ਉਹ ਆਪਣੇ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਹੀ ਵੰਡ ਦਿੱਤਾ ਹੈ, ਜਦੋਂ ਕਿ ਕੈਂਸਰ ਪੱਟੀ ਦੇ ਕਈ ਜ਼ਿਲ੍ਹੇ ਕੈਂਸਰ ਰਾਹਤ ਫੰਡ ਜਿਹੜਾ ਉਹਨੂੰ ਤਰਸ ਰਹੇ ਨੇ। ਪੰਜਾਬ ਭਰ ਤੋਂ ਲੁਧਿਆਣਾ ਜ਼ਿਲ੍ਹਾ ਕੈਂਸਰ ਰਾਹਤ ਫੰਡ ਅੱਗੇ ਹੈ ਜੀ ਲੈਣ ਦੇ ਵਿੱਚ। ਲੁਧਿਆਣੇ ਦੇ ਵਿੱਚ
ਮੱਕੜ ਸਾਹਿਬ ਨੇ 606 ਕੈਂਸਰ ਮਰੀਜ਼ਾਂ ਨੂੰ ਰਾਹਤ ਫੰਡ ਦਿੱਤਾ ਹੈ। ਲੁਧਿਆਣੇ ਦੇ ਵਿੱਚ ਜਿਹੜਾ ਮੱਕੜ ਸਾਹਿਬ ਦਾ ਰਿਹਾਇਸ਼ੀ ਇਲਾਕਾ ਉਹਦੇ ਨਾਲ ਲੱਗਦੀ ਕਲੋਨੀ ਸ਼ਿਮਲਾਪੁਰੀ ਤੇ ਨਿਊ ਸ਼ਿਮਲਾਪੁਰੀ ਦੇ ਸਭ ਤੋਂ ਵੱਧ 60 ਮਰੀਜ਼ਾਂ ਨੂੰ ਇਹ ਫੰਡ ਜਿਹੜਾ ਜੀ ਉਹ ਮਿਲਿਆ ਔਰ 11-12 ਦੇ ਵਿੱਚ ਕੈਂਸਰ ਰਾਹਤ ਫੰਡ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਗਿਆ ਸੀਗਾ। ਇਹਦੇ ਤਹਿਤ ਕੈਂਸਰ ਦੇ ਮਰੀਜ਼ਾਂ ਨੂੰ 20-20 ਹਜ਼ਾਰ ਰੁਪਏ ਦੀ ਰਾਸ਼ੀ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਹੈ। ਗੰਭੀਰ ਕੇਸਾਂ ਦੇ ਵਿੱਚ ਰਾਸ਼ੀ ਜਿਹੜੀ ਹੈ 1 ਲੱਖ ਰੁਪਏ ਤੱਕ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ। ਹੁਣ ਜੇਕਰ ਇਹ ਘਪਲਾ ਸੱਚਾ ਜਿਹੜਾ ਕਿ ਇਹ ਸਾਹਮਣੇ ਆ ਰਿਹਾ ਹੈ ਤੇ ਮੇਰਾ ਖਿਆਲ ਜੇ ਇਹਦੀ ਹੋਰ ਤਹਿ ਤੱਕ ਜਾਇਆ ਜਾਵੇ ਤੇ ਇਹ ਵੀ ਹੋ ਸਕਦਾ ਜਿਹੜੇ ਫੰਡ ਲੈ ਗਏ ਉਹਨਾਂ ਨੂੰ ਕੈਂਸਰ ਹੋਵੇ ਹੀ ਨਾ। ਜੀ ਬਿਲਕੁਲ, ਵਾਕਿਆ ਹੀ ਦੇਖਣ ਵਾਲੀ ਗੱਲ ਹੈ ਤਾਂ। ਤੇ ਜੀ ਮੇਰਾ ਲਾਸਟ ਕੁਐਸਚਨ ਹੋਊਗਾ, ਜਿਵੇਂ ਹਾਈ ਕੋਰਟ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ ਲਈ ਏਮਸ ਤੋਂ ਕਰਵਾਉਣ ਦੇ ਜਿਹੜੇ ਹੁਕਮ ਦਿੱਤੇ ਗਏ ਆ। ਜਗਤਾਰ ਸਿੰਘ ਹਵਾਰਾ ਜਿਹੜਾ ਜੀ ਉਹਨੂੰ ਰੀੜ੍ਹ ਦੀ ਹੱਡੀ ਦੀ ਤਕਲੀਫ ਹੈ। ਇਹ ਪਿਛਲੇ ਸਮੇਂ ਤੋਂ ਉਹਨੇ ਜਿਹੜਾ ਹਾਈ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਸੀਗਾ ਕਿ ਉਹਨੂੰ ਅਧਰੰਗ ਦਾ ਜਿਹੜਾ ਜੀ ਉਹ ਖਤਰਾ ਹੋ ਸਕਦਾ ਹੈ। ਰੀੜ੍ਹ ਦੀ ਹੱਡੀ ਦੀ ਤਕਲੀਫ ਦੀ ਵਜ੍ਹਾ ਕਰਕੇ ਉਹਨੂੰ ਪਿੱਠ ਦਰਦ ਹੈ ਜੀ। ਇਸੇ ਕਰਕੇ ਪਹਿਲਾਂ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨੂੰ ਜਿਹੜਾ ਫੂਡ ਸੀਗਾ ਉਹਦੇ ਬਾਰੇ ਹੁਕਮ ਕੀਤੇ ਸਨ ਕਿ ਉਹਨੂੰ ਘਰ ਦਾ ਫੂਡ ਜਿਹੜਾ ਬਣਿਆ ਹੋਇਆ ਉਹ ਦਿੱਤਾ ਜਾ ਸਕਦਾ, ਉਹ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਹੁਣ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀ ਜਨਹਿਤ ਉਹਦੇ ਵਾਸਤੇ ਦਿੱਲੀ ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਜਿਹੜੀ ਹੈ ਜੀ ਉਹ ਦਿੱਤੀ ਹੈ ਕਿ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਇਲਾਜ ਹੈ ਉਹਦੀ ਰੀੜ੍ਹ ਦੀ ਹੱਡੀ ਦਾ ਇਲਾਜ ਜਿਹੜਾ ਉਹ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਏਮਸ ਤੋਂ ਜਿਹੜਾ ਜੀ ਉਹ ਕਰਵਾਇਆ ਜਾਵੇ। ਇਹ ਹਾਈ ਕੋਰਟ ਦੇ ਦਿੱਲੀ ਹਾਈ ਕੋਰਟ ਦੇ ਜੱਜ ਨੇ ਪ੍ਰਿਤਭਾ ਰਾਣੀ ਜਿਨ੍ਹਾਂ ਨੇ ਕਿ ਇਹ ਹੁਕਮ ਜਿਹੜੇ ਉਹ ਕੀਤੇ ਨੇ। ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤਾਂ ਜਿਹੜੀਆਂ ਨੇ ਉਹ ਮਿਲ ਗਈਆਂ ਨੇ। ਉਮੀਦ ਹੈ ਕਿ ਛੇਤੀ ਇਸ ਮਾਮਲੇ ਦੇ ਵਿੱਚ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹ ਏਮਸ ਤੱਕ ਪਹੁੰਚ ਕਰਕੇ ਜਗਤਾਰ ਸਿੰਘ ਹਵਾਰਾ ਦਾ ਇਹ ਜਿਹੜਾ ਇਲਾਜ ਕਰਵਾਊਗਾ ਜਿਹੜਾ ਕਿ ਪਿੱਠ ਦੀ ਦਰਦ ਤੋਂ ਬੁਰੀ ਤਰੀਕੇ ਨਾਲ ਪੀੜਤ ਹੈ। ਜੀ ਤੇ ਅਖੀਰ ਵਿੱਚ ਆਜ਼ਨਾਮਾ ਕਿ ਲਾਰਾ ਲਾਇਆ ਸੀ ਜਿੱਦਾਂ ਪੰਜਾਬੀਆਂ ਨੂੰ ਤਕੜੇ ਗੱਪੇ ਦੀ ਕਈਆਂ ਨੂੰ ਝਾਕ ਹੈ ਸੀ। ਲਾਰਾ ਲਾਇਆ ਸੀ ਜਿੱਦਾਂ ਪੰਜਾਬੀਆਂ ਨੂੰ ਤਕੜੇ ਗੱਫੇ ਦੀ ਕਈਆਂ ਨੂੰ ਝਾਕ ਹੈ ਸੀ। ਹੁਣ ਤਾਂ ਆ ਤੇ ਉਹ ਸਭ ਮਿਲਣ ਵਾਲਾ ਚਰਚਾ ਹੋਈ ਸਭ ਹੀ ਠੀਕ ਠਾਕ ਹੈ ਸੀ। ਹੋ ਰਹੀ ਬਜਟ ਦੀ ਸੀਗੀ ਉਡੀਕ ਏਦਾਂ ਫੌਜਣ ਜਿਵੇਂ ਉਡੀਕ ਰਹੀ ਡਾਕ ਹੈ ਸੀ। ਆਇਆ ਮੂਹਰੇ ਤਾਂ ਲੋਕਾਂ ਨੂੰ ਇੰਜ ਲੱਗਾ ਕੀਤਾ ਗਿਆ ਜੋ ਕੋਈ ਮਜ਼ਾਕ ਹੈ ਸੀ। ਛਾਂਟੀ ਹੋਈ ਜ਼ਮੀਨ ਸਭ ਪਈ ਰਹਿ ਗਈ ਮਿਲਿਆ ਪੈਕੇਜ ਨਾ ਹਸਪਤਾਲ ਮਿਲਿਆ। ਛਾਂਟੀ ਹੋਈ ਜ਼ਮੀਨ ਸਭ ਪਈ ਰਹਿ ਗਈ ਮਿਲਿਆ ਪੈਕੇਜ ਨਾ ਹਸਪਤਾਲ ਮਿਲਿਆ। ਅਗਲੇ ਸਾਲਾਂ ਲਈ ਭਲਾ ਕੀ ਲੋਕ ਸੋਚਣ ਜਦੋਂ ਹੱਕ ਨਹੀਂ ਪਹਿਲੇ ਦੇ ਸਾਲ ਮਿਲਿਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਸਾਡੇ ਨਾਲ ਕਰਦੇ ਨੇ ਜੀ ਖਬਰਾਂ ਸਾਂਝੀਆਂ। ਹੁਣ ਮੈਨੂੰ ਵੀ ਦਿਓ ਜੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।